ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी राज साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी राज साहब जी आनू प्रोग्राम सच्चो सच विच बहुत शुक्रिया जी राज साहब। अज 5 फरवरी 2021 ਮਾਨ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੈਲਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਜਿਹੜਾ ਆਪਾਂ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅੱਜ ਫਰਾਈਡੇ ਹੈ ਸੋ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਹਾਂ। ਸੋ ਅਰਦਾਸ ਕਰਦੇ ਹਾਂ, ਦੁਆ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ, ਚਾਵਾਂ ਭਰਿਆ ਗੁਜ਼ਰੇ, ਖੁਸ਼ੀਆਂ ਨਾਲ ਭਰਿਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਵਿਊਅਰਸ। ਜਿਸ ਤਰ੍ਹਾਂ ਕਿ ਅੱਜ 5 ਫਰਵਰੀ ਦਾ ਦਿਨ ਕਸ਼ਮੀਰ ਸੋਲੀਡੈਰਿਟੀ ਡੇ ਵਜੋਂ ਦੁਨੀਆ ਭਰ ਦੇ ਵਿੱਚ ਅੱਡ ਜਿਹੜੇ ਤਰੀਕਿਆਂ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਔਰ ਪਿਛਲੇ 74 ਸਾਲਾਂ ਤੋਂ ਜੋ ਕਸ਼ਮੀਰੀ ਆਵਾਮ ਹੈ ਦਿੱਲੀ ਦੀ ਜ਼ਾਲਮ ਜਿਹੜੀ ਹੁਕੂਮਤ ਦੇ ਖਿਲਾਫ ਅੱਡ ਤਰੀਕਿਆਂ ਨਾਲ ਆਪਣੀ ਆਜ਼ਾਦੀ ਲਈ ਜਿਹੜਾ ਸੰਘਰਸ਼ ਕਰ ਰਹੀ ਹੈ। ਸੋ ਭਾਰਤੀ ਹਾਕਮਾਂ ਨੇ ਆਇਨੀ ਗੁੰਡਾਗਰਦੀ ਕਰਦਿਆਂ 5 ਅਗਸਤ 2019 ਨੂੰ ਨਾ ਸਿਰਫ ਜੰਮੂ ਕਸ਼ਮੀਰ ਚੋਂ ਆਰਟੀਕਲ 370 ਖਤਮ ਕੀਤਾ ਬਲਕਿ ਜੰਮੂ ਕਸ਼ਮੀਰ ਸੂਬੇ ਦਾ ਜਿਹੜਾ ਵਜੂਦ ਹੀ ਉਹ ਖਤਮ ਕਰਕੇ ਰੱਖ ਦਿੱਤਾ। ਸੋ ਇਸ ਵੇਲੇ 10 ਲੱਖ ਜਿਹੜੀ ਭਾਰਤੀ ਫੌਜ ਦੀ ਮੌਜੂਦਗੀ ਨੇ ਕਸ਼ਮੀਰ ਘਾਟੀ ਨੂੰ ਇੱਕ ਖੁੱਲੀ ਜੇਲ੍ਹ ਬਣਾ ਦਿੱਤਾ ਹੋਇਆ ਹੈ ਔਰ ਕਸ਼ਮੀਰੀ ਆਵਾਮ ਬੜੀ ਬਹਾਦਰੀ ਨਾਲ ਆਪਣੀ ਆਜ਼ਾਦੀ ਲਈ ਉਹ ਲੜ ਰਹੀ ਹੈ। ਸੋ ਅੱਜ ਕਸ਼ਮੀਰ ਸੋਲੀਡੈਰਿਟੀ ਡੇ ਮੌਕੇ ਤੇ ਅਸੀਂ ਜਿਹੜੀ ਸਮੁੱਚੀ 30 ਮਿਲੀਅਨ ਸਿੱਖ ਕੌਮ ਵੱਲੋਂ ਕਸ਼ਮੀਰੀ ਭੈਣ ਭਰਾਵਾਂ ਨਾਲ ਯਕਜਹਿਤੀ ਦਾ ਜਿਹੜਾ ਇਜ਼ਹਾਰ ਕਰਦੇ ਹਾਂ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਜਿਹੜੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਆਪਾਂ ਫੁੱਲ ਭੇਟ ਕਰਦੇ ਹਾਂ। ਜੋ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਕਸ਼ਮੀਰੀਆਂ ਦੀ ਬਹਾਦਰੀ ਦੇ ਨਾਂ ਕਰਦੇ ਹਾਂ। ਸੋ ਇਸ ਉੱਪਰ ਆਪਾਂ ਵੀ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ 5 ਫਰਵਰੀ ਦਾ ਦਿਨ ਜਿੱਥੇ ਸਾਡੇ ਲਈ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਲ ਯਕਜਹਿਤੀ ਸੋਲੀਡੈਰਿਟੀ ਇਕਮੁੱਠਤਾ ਦਾ ਦਿਨ ਹੈ। ਬਿਲਕੁਲ ਉੱਥੇ ਤੁਸੀਂ ਬੜੀ ਚੰਗੀ ਸ਼ੁਰੂਆਤ ਕੀਤੀ ਕਿਉਂਕਿ ਕਿਸੇ ਵੀ ਮੂਵਮੈਂਟ ਦੀ ਜਿੰਦ ਜਾਨ ਜਾਂ ਉਸ ਦੀਆਂ ਬੁਨਿਆਦਾਂ ਨੀਹਾਂ ਨੂੰ ਜੇ ਕੋਈ ਪੁਖਤਾ ਕਰਦਾ ਹੈ ਤੇ ਸ਼ਹੀਦਾਂ ਦਾ ਖੂਨ ਹੈ। ਔਰ ਜਦੋਂ ਵੀ ਅਸੀਂ ਕਿਸੇ ਇਸ ਕਿਸਮ ਦੇ ਦਿਨ ਦੇ ਮੌਕੇ ਇਕੱਠੇ ਹੁੰਦੇ ਹਾਂ ਜਾਂ ਯਾਦ ਕਰਦੇ ਹਾਂ ਜਾਂ ਉਸ ਸੰਘਰਸ਼ ਨੂੰ ਅੱਗੇ ਤੋਰਨਾ ਹੈ ਤੇ ਫਿਰ ਇਹ ਸਾਡਾ ਇਖਲਾਕੀ ਫਰਜ਼ ਹੈ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਸ ਆਜ਼ਾਦੀ ਦੇ ਲਈ ਜੰਮੂ ਕਸ਼ਮੀਰ ਨੂੰ ਭਾਰਤੀ ਕਬਜ਼ੇ ਚੋਂ ਆਜ਼ਾਦ ਕਰਾਉਣ ਦੇ ਲਈ ਪਿਛਲੇ 74 ਸਾਲਾਂ ਤੋਂ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ ਅਸੀਂ ਯਾਦ ਕਰੀਏ ਔਰ ਇਹ ਪ੍ਰਣ ਵੀ ਦੁਹਰਾਈਏ, ਇਹ ਓਥ ਵੀ ਲਈਏ ਕਿ ਸ਼ਹੀਦਾਂ ਦੇ ਡੁੱਲੇ ਖੂਨ ਦਾ ਸਦਕਾ ਜਿਹੜਾ ਸਾਨੂੰ ਇੱਕ ਜੋਸ਼ੋ ਖਰੋਸ਼ ਮਿਲਿਆ ਕਿ ਮੂਵਮੈਂਟ ਅੱਗੇ ਤੁਰੀ ਹੈ ਅਸੀਂ ਇਸ ਖੂਨ ਦਾ ਹੱਕ ਲਵਾਂਗੇ ਔਰ ਅਲਟੀਮੇਟਲੀ ਅਸੀਂ ਜਿਹੜਾ ਹੈ ਉਹ ਆਪਣੀ ਆਜ਼ਾਦੀ ਹਾਸਲ ਕਰਾਂਗੇ। ਲੰਬੀ ਕਹਾਣੀ ਕਿੰਨੀ ਕੁ ਵਾਰ ਦੁਹਰਾਈ ਜਾਏ ਔਰ ਜੇ ਤੁਸੀਂ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਜ਼ਾਲਮ ਦੇ ਅਗੇਂਸਟ ਮਜ਼ਲੂਮ ਦੀ ਸਟਰਗਲ ਦੇਖੋ ਤੇ ਫਿਰ ਜ਼ਾਲਮ ਹੀ ਹੁੰਦਾ ਹੈ। ਉਹਦੇ ਲਈ ਕੋਈ ਤੌਰ ਤਰੀਕਾ ਸੱਚ ਦੀ ਆਵਾਜ਼ ਨੂੰ, ਹੱਕ ਦੀ ਆਵਾਜ਼ ਨੂੰ, ਆਜ਼ਾਦੀ ਦੀ ਆਵਾਜ਼ ਨੂੰ ਦਬਾਉਣ ਦਾ, ਬੰਦ ਕਰਨ ਦਾ ਜਿਹੜਾ ਹੈ
ਉਹਨੇ ਕੋਈ ਉਸ ਤੋਂ ਬਚਾ ਨਹੀਂ ਕੀਤਾ ਹੁੰਦਾ, ਉਹ ਹਰ ਤਰੀਕਾ ਅਪਣਾਉਂਦਾ ਹੈ। ਤੇ ਜੇ ਜ਼ਾਲਮ ਇਹ ਚਾਣਕਿਆ ਪੁੱਤਰ ਹੋਣ, ਜਿਸ ਚਾਣਕਿਆ ਨੇ ਮਿਲੇਨੀਅਮਸ ਬਿਫੋਰ ਸਾਮ ਦਾਮ ਦੰਡ ਭੇਦ ਇਹ 4 ਹਥਿਆਰ ਉਹਨਾਂ ਦਾ ਜ਼ਿਕਰ ਕੀਤਾ ਹੋਏ ਕਿ ਆਪਣੇ ਵਿਰੋਧੀ ਨੂੰ, ਆਪਣੇ ਨਾਲ ਸਹਿਮਤ ਨਾ ਹੋਣ ਵਾਲਿਆਂ ਨੂੰ ਦਬਾਉਣ ਦੇ ਲਈ, ਉਸ ਦੇ ਲਈ ਤੁਸੀਂ ਜਿਹੜਾ ਬੇਸ਼ੱਕ ਵਕਤ ਪੈਣ ਤੇ ਉਹਦੇ ਗੋਡੇ ਫੜ ਲਓ, ਸਾਮ ਇਹਨੂੰ ਕਹਿੰਦੇ ਨੇ। ਜਿਵੇਂ ਇਹਨਾਂ ਨੇ 47 ਦੇ ਦੌਰ ਵਿੱਚ ਕਿਵੇਂ ਪਾਕਿਸਤਾਨ ਦਾ ਜਿਹੜਾ ਡਿਊ ਹੱਕ ਬਣਦਾ ਸੀ ਔਰ ਜਿਹੜਾ ਫਾਰਮੂਲਾ ਜ਼ਾਹਰਾ ਤੌਰ ਦੇ ਉੱਤੇ ਰੱਖਿਆ ਗਿਆ ਸੀ ਕਿ ਕਿਹਨੇ ਕਿੱਧਰ ਸ਼ਾਮਲ ਹੋਣਾ, ਉਸ ਨੂੰ ਵੀ ਉਹਨਾਂ ਨੇ ਕੁਚਲਿਆ। ਕਿਵੇਂ ਉਹਨਾਂ ਨੇ ਸ਼ੇਖ ਅਬਦੁੱਲਾ ਵਰਗੇ ਲੀਡਰ ਨੂੰ ਐਂਟਾਈਸ ਕਰਕੇ, ਇੱਕ ਪਾਸੇ ਉਸ ਵੇਲੇ ਦਾ ਜੰਮੂ ਕਸ਼ਮੀਰ ਦਾ ਡੋਗਰਾ ਰਾਜਾ ਹਰੀ ਸਿੰਘ, ਉਹਦੇ ਨਾਲ ਵੀ ਗੇਮਸ ਖੇਡੀਆਂ, ਪਰ ਸ਼ੇਖ ਅਬਦੁੱਲਾ ਨੂੰ ਐਂਟਾਈਸ ਕਰਕੇ ਆਰਟੀਕਲ 370 ਅੱਡ ਝੰਡਾ, ਅੱਡ ਕਨਸਟੀਟਿਊਸ਼ਨ, ਅੱਡ ਕਾਂਸਟੀਟਿਊਐਂਟ ਅਸੈਂਬਲੀ ਔਰ ਵੱਖਰੀ ਹੋਂਦ, ਕੋਈ ਭਾਰਤੀ ਪਾਰਲੀਮੈਂਟ ਦਾ ਕਾਨੂੰਨ ਲਾਗੂ ਨਹੀਂ ਹੋਏਗਾ ਜੰਮੂ ਕਸ਼ਮੀਰ ਤੇ, ਇਸ ਦੇ ਥੱਲੇ ਉਹਨਾਂ ਦਾ ਇਲਹਾਕ ਕਰਵਾਇਆ। ਪਰ ਫਿਰ ਆਪ ਹੀ ਦੌੜ ਕੇ ਜਦੋਂ ਕਿ ਪਾਕਿਸਤਾਨ ਵੱਲੋਂ ਇਸ ਦਾ ਜਿਹੜਾ ਉਹਨਾਂ ਨੇ ਆਪਣਾ ਹੱਕ ਅਸਰਟ ਕਰਨਾ ਸ਼ੁਰੂ ਕੀਤਾ, ਫਿਰ UN ਸਿਕਿਉਰਿਟੀ ਕੌਂਸਲ 'ਚ ਪਹੁੰਚ ਗਏ ਔਰ UN ਸਿਕਿਉਰਿਟੀ ਕੌਂਸਲ 'ਚ 15 ਤੋਂ ਜ਼ਿਆਦਾ ਰੈਜ਼ੋਲੂਸ਼ਨ ਨਹਿਰੂ ਦੇ ਲਾਈਫ ਟਾਈਮ ਤੋਂ ਹੀ ਜੇ ਅਸੀਂ ਗੱਲ ਸ਼ੁਰੂ ਕਰੀਏ, ਉਹੀ ਭਾਰਤ ਦਾ ਪ੍ਰਧਾਨ ਮੰਤਰੀ ਇਸ ਕੇਸ ਨੂੰ ਲੈ ਕੇ ਗਿਆ ਸੀ UN ਸਿਕਿਉਰਿਟੀ ਕੌਂਸਲ 'ਚ। ਔਰ UN ਸਿਕਿਉਰਿਟੀ ਕੌਂਸਲ ਨੇ ਕਿਹਾ ਜਿਹੜਾ ਇੱਕ UN ਚਾਰਟਰ ਦਾ ਜਿਹੜਾ ਮੰਨਿਆ ਹੋਇਆ ਉਸ ਦਾ ਇੱਕ ਹਿੱਸਾ ਹੈ ਜਾਂ ਉਹਦੇ ਚਾਰਟਰ ਦਾ ਪਾਰਟ ਹੈ ਕਿ ਜਿਸ ਖਿੱਤੇ 'ਚ ਵੀ, ਔਰ ਕਿਉਂਕਿ ਇਹ ਸਾਰਾ UN ਦੀ ਹੋਂਦ ਸੈਕੰਡ ਵਰਲਡ ਵਾਰ ਤੋਂ ਬਾਅਦ ਬਣਦੀ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਸਾਰੀ ਦੁਨੀਆ ਜਿਹੜੀ ਹੈ ਆਲਮੋਸਟ ਉਹਦੇ ਅੱਡ-ਅੱਡ ਥਾਵਾਂ ਨੂੰ ਯੂਰਪੀਅਨ ਕਲੋਨੀਅਲ ਪਾਵਰਸ ਨੇ ਜਿਨ੍ਹਾਂ ਨੇ ਬਸਤੀਆਂ ਬਣਾਈਆਂ ਹੋਈਆਂ ਸੀ, ਸਾਰੀ ਦੁਨੀਆ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਔਰ ਅੰਗਰੇਜ਼ ਇੰਨੇ ਕੁ ਕਰਜ਼ਾਈ ਹੋਏ ਔਰ ਉਹਨਾਂ ਦੇ ਇਤਿਹਾਦੀ ਫਰਾਂਸ ਦਾ ਵੀ ਕਚੂੰਬਰ ਨਿਕਲਿਆ ਸੀ, ਸਪੇਨ ਪੁਰਤਗਾਲ ਵੀ ਕਿਸੇ ਫਾਰਮ 'ਚ ਨਹੀਂ ਸੀ ਕਿ ਇਹਨਾਂ ਦੇ ਕੋਲ ਕੋਈ ਚੋਇਸ ਨਹੀਂ ਸੀ ਅਦਰ ਦੈਨ ਕਿ ਜਿਹੜੀਆਂ ਕਾਲੋਨੀਜ਼ ਇਹਨਾਂ ਨੇ ਬਣਾਈਆਂ, ਜਿਨ੍ਹਾਂ 'ਤੇ ਕਬਜ਼ੇ ਕੀਤੇ ਨੇ, ਉਹਨਾਂ ਨੂੰ ਫ੍ਰੀ ਕੀਤਾ ਜਾਏ। ਸੋ ਉਸ 'ਚੋਂ ਹੀ ਜਿਹੜਾ ਇਹ UN ਦਾ ਚਾਰਟਰ ਦਾ ਇਹ ਹਿੱਸਾ ਨਿਕਲਿਆ ਕਿ ਭਾਈ ਲੋਕਾਂ ਦੀ ਰਾਏ ਪੁੱਛ ਲਈ ਜਾਏ, ਕਿਉਂਕਿ ਜਿਹੜੇ ਐਕਸਪੈਂਸ਼ਨਿਸਟ ਡਿਜ਼ਾਈਨਰ ਸਨ ਇਹਨਾਂ ਨੇ ਤਾਂ ਕਿਸੇ ਦਾ ਸਿਰ ਕਿਤੇ, ਕਿਸੇ ਦੇ ਪੈਰ ਕਿਤੇ, ਜਿੱਥੇ ਇਹਨਾਂ ਦਾ ਕਬਜ਼ਾ ਹੁੰਦਾ ਗਿਆ ਆਪਣੇ ਢੰਗ ਨਾਲ ਇਹਨਾਂ ਨੇ ਸੂਬੇ ਬਣਾ ਦਿੱਤੇ, ਆਪਣੇ ਢੰਗ ਨਾਲ ਜਿਹੜੇ ਨੇ ਉਹ ਡਿਵੀਜ਼ਨਸ ਕੀਤੀਆਂ। ਔਰ ਇਹੀ ਕਾਰਨ ਹੈ ਕਿ ਜੇ ਸੈਕੰਡ ਵਰਲਡ ਵਾਰ ਤੋਂ ਬਾਅਦ ਬੇਸ਼ੱਕ ਕੋਈ ਥਰਡ ਵਰਲਡ ਵਾਰ ਨਹੀਂ ਹੋਈ, ਪਰ ਜ਼ਿਆਦਾ ਲੋਕ ਮਰੇ ਨੇ ਦੋਨੋਂ ਵਰਲਡ ਵਾਰ 'ਚ ਮਰਿਆਂ ਨਾਲੋਂ ਵੀ ਜੇ ਤੁਸੀਂ ਜੋੜ ਲਓ ਇਹਨਾਂ ਦੀ ਗਿਣਤੀ, ਜਿਹੜਾ ਪੋਸਟ ਸੈਕੰਡ ਵਰਲਡ ਵਾਰ ਇਹਨਾਂ ਦੀ ਕਲੋਨੀਅਲ ਮੈਪ ਮੇਕਿੰਗ ਕਰਕੇ, ਮੈਪ ਮੇਕਿੰਗ ਕਿਸੇ ਦਾ ਸਿਰਾ ਕਿਤੇ ਲਾ ਦਿੱਤਾ, ਕਿਸੇ ਦੇ ਪੈਰ ਕਿਤੇ ਜੋੜੇ ਨੇ ਔਰ ਇਹਦੇ ਥੱਲੇ ਹੀ ਕਿਉਂਕਿ ਬ੍ਰਿਟਿਸ਼ਰਸ ਨੇ ਉੱਥੋਂ ਰਿਟਰੀਟ ਕੀਤਾ ਹੇਸਟਲੀ, ਭਾਰਤ ਪਾਕਿਸਤਾਨ 2 ਮੁਲਕ ਬਣਾਏ, 570 ਦੇ ਕਰੀਬ ਜਿਹੜੇ ਰਾਜਿਆਂ ਮਹਾਰਾਜਿਆਂ ਨਾਲ ਇਹਨਾਂ ਦੀਆਂ ਟਰੀਟੀਜ਼ ਸੀ ਉਹਨਾਂ ਨੂੰ ਉਹਨਾਂ ਦੇ ਰਾਜ ਵਾਪਸ ਕਰਤੇ, ਭਾਈ ਤੁਸੀਂ ਡਿਸਾਈਡ ਕਰੋ ਕਿ ਤੁਸੀਂ ਕਿੱਥੇ ਜਾਣਾ, ਇੰਡੀਆ 'ਚ ਜਾਣਾ ਕਿ ਪਾਕਿਸਤਾਨ 'ਚ ਜਾਣਾ। ਸੋ ਇਹ ਬਰਾਡਰ ਜਿਹਾ ਛੱਡ ਕੇ, ਔਰ ਕਿਉਂਕਿ UN ਚਾਰਟਰ 'ਚ ਇਹਦਾ ਹਿੱਸਾ ਸੀ ਔਰ UN ਸਿਕਿਉਰਿਟੀ ਕੌਂਸਲ ਨੇ ਕਿਹਾ ਠੀਕ ਹੈ ਦੋਨੋਂ ਮੁਲਕ ਆਪਣੀਆਂ ਫੌਜਾਂ ਵਿਦਡਰਾ ਕਰਨ ਔਰ ਜੰਮੂ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਕਰਵਾਈ ਜਾਏ, ਜੰਮੂ ਕਸ਼ਮੀਰ ਦੇ ਲੋਕ ਇਹ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੱਧਰ ਜਾਣਾ। ਹੁਣ ਅਸੀਂ ਇਸ ਗੱਲ ਨੂੰ ਦੇਖਦੇ ਹਾਂ ਕਿ 70 ਸਾਲ ਬੀਤ ਗਏ ਨੇ ਔਰ ਇਹਦੇ ਬਾਵਜੂਦ ਕਿ 1948 ਦੀ ਜੰਗ, ਫਿਰ 1965 ਦੀ ਜੰਗ ਔਰ 1999 ਦੀ ਜੰਗ, ਇਹ 3 ਘੱਟੋ ਘੱਟ ਭਾਰਤ ਪਾਕਿਸਤਾਨ ਦੇ ਵਿੱਚ ਜਿਹੜੇ ਫੁੱਲ ਸਕੇਲ ਬੈਟਲਸ ਹੋਈਆਂ ਨੇ ਇਹ ਜੰਮੂ ਕਸ਼ਮੀਰ ਦੇ ਮੁੱਦੇ ਤੇ ਹੋਈਆਂ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ। ਇਹ ਜਦੋਂ ਇੱਕ ਸਟੇਜ ਤੇ ਕਲਿੰਟਨ ਨੇ ਜਿਹੜਾ 20 ਮਾਰਚ 2000 ਨੂੰ ਭਾਰਤ ਦਾ ਦੌਰਾ ਸ਼ੁਰੂ ਕਰਨਾ ਸੀ ਤਾਂ ਉਹਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਸੀ ਕਿ ਕਸ਼ਮੀਰ ਇਜ਼ ਏ ਫਲੈਸ਼ ਪੁਆਇੰਟ ਇਨ ਦਾ ਵਰਲਡ। ਹੁਣ ਫਲੈਸ਼ ਪੁਆਇੰਟ ਇਸ ਲਈ ਕਿਉਂਕਿ ਅਸੀਂ ਦੇਖਦੇ ਹਾਂ ਕਿ ਇਕੱਲੀਆਂ 3 ਜੰਗਾਂ ਹੀ ਨਹੀਂ ਹੋਈਆਂ ਭਾਰਤ ਪਾਕਿਸਤਾਨ ਦੇ ਵਿਚਾਲੇ। 1998 ਦੇ ਵਿੱਚ ਦੋਨੋਂ ਹੀ ਮੁਲਕ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਨਿਊਕਲੀਅਰ ਡਿਕਲੇਅਰ ਕੀਤਾ। ਹੁਣ ਜ਼ਾਹਰ ਹੈ ਫਲੈਸ਼ ਪੁਆਇੰਟ ਇਹ ਹੈ ਕਿ ਭਾਈ ਇੱਕ ਫਲੈਸ਼ ਦੇ ਵਿੱਚ ਦੋਨੋਂ ਆਪਸ 'ਚ ਭਿੜ ਪੈਣ ਤੇ ਫਿਰ ਲੜਾਈ ਰਵਾਇਤੀ ਹਥਿਆਰਾਂ ਤੱਕ ਮਹਿਦੂਦ ਨਹੀਂ ਰਹੇਗੀ, ਨਿਊਕਲੀਅਰ ਔਰ ਉਸ ਦਾ ਕੀ ਅਸਰ ਹੋਏਗਾ ਉਹ ਹੀਰੋਸ਼ੀਮਾ ਨਾਗਾਸਾਕੀ ਜਿੱਥੇ ਬੜੀਆਂ ਕਰੂਡ ਡਿਵਾਈਸ ਸੀ ਐਟੋਮਿਕ, ਉਹਨੇ ਕੀ ਨਤੀਜੇ ਦਿੱਤੇ ਉਹਨੂੰ ਦੇਖ ਲਿਆ ਜਾਏ। ਸੋ ਇਹਦੇ ਬਾਵਜੂਦ ਭਾਰਤ ਆਪਣੇ ਆਪ ਨੂੰ ਜਮਹੂਰੀ ਮੁਲਕ ਕਹਾਉਂਦਾ ਹੈ, ਇਸ ਦਾ ਢੰਡੋਰਾ ਪਿੱਟਦਾ ਹੈ। ਬਾਹਰਲੀਆਂ ਵੀ ਵੈਸਟਰਨ ਪਾਵਰਸ, ਅਮਰੀਕਾ, ਇੰਡੀਆ ਲਾਰਜੈਸਟ ਡੈਮੋਕ੍ਰੇਸੀ ਕਹਿ ਕੇ
ਐਡਰੈਸ ਕਰਦੇ ਨੇ। ਪਰ ਇਸ ਡੈਮੋਕ੍ਰੇਸੀ ਨੇ ਕਿਸ ਹੱਦ ਤੱਕ ਜਾ ਕੇ ਮਿਲੀਅਨਸ ਐਂਡ ਮਿਲੀਅਨਸ ਆਫ ਪੀਪਲ, ਗੱਲ ਤਾਂ ਬੇਸ਼ੱਕ 47 ਤੋਂ ਬਾਅਦ ਸਾਮ ਦਾ ਹਥਿਆਰ ਵੀ ਉਹਨਾਂ ਨੇ ਵਰਤਿਆ, ਦਾਮ ਕੀਮਤ ਜੇ ਸ਼ੇਖ ਅਬਦੁੱਲਾ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਜਖੜ 'ਚ ਨਹੀਂ ਆ ਰਿਹਾ, ਉਹਨੂੰ ਚੁੱਕ ਕੇ 15-16 ਸਾਲ ਜੇਲ੍ਹ 'ਚ ਸੁੱਟ ਦਿੱਤਾ। ਉਹਨਾਂ ਦੇ ਹੀ ਟੱਬਰ ਦੇ ਖਰੀਦ ਕੇ ਸਰਕਾਰਾਂ ਬਣਾਉਣੀਆਂ। ਜੇ ਉਹਨਾਂ ਦੇ ਤੁਸੀਂ ਟ੍ਰੇਟਰਸ ਦੀ ਲਿਸਟ ਦੇਖੋ, ਜਿਵੇਂ ਪੰਜਾਬ ਦੇ ਅਸੀਂ ਸੂਬੇਦਾਰ ਦੇਖਦੇ ਹਾਂ, ਪ੍ਰਤਾਪ ਸਿੰਘ ਕੈਰੋਂ ਤੋਂ ਲੈ ਕੇ ਕੈਪਟਨ ਅਮਰਿੰਦਰ ਤੱਕ, ਇਵੇਂ ਉਹਨਾਂ ਦੀ ਲੰਬੀ ਲਿਸਟ ਹੈ। ਇਹ ਦਾਮ ਚਾਣਕਿਆ ਦਾ ਹਥਿਆਰ ਉਹਨਾਂ ਨੇ ਵਰਤਿਆ। ਫਿਰ ਦੰਡ ਪਨਿਸ਼ਮੈਂਟ ਜੇ ਦੇਖਣੇ, ਅੱਜ ਕਸ਼ਮੀਰ ਦੇ ਵਿੱਚ 1.5 ਲੱਖ ਦੇ ਕਰੀਬ ਕਸ਼ਮੀਰੀ ਪਿਛਲੇ ਇਹਨਾਂ ਸਾਰੇ ਵਰ੍ਹਿਆਂ ਦੇ ਵਿੱਚ ਜਿਹੜੇ ਨੇ ਉਹ ਸ਼ਹੀਦ ਕੀਤੇ ਗਏ ਨੇ। ਕਿੰਨੇ ਹਜ਼ਾਰ ਬੱਚੇ ਜਿਹੜੇ ਨੇ ਉਹ ਡਿਸਅਪੀਅਰ ਕਰ ਦਿੱਤੇ ਗਏ ਨੇ। ਕਿੰਨੀਆਂ ਬੱਚੀਆਂ ਦੀ ਜਿਹੜੀ ਆ ਉਹ ਪੱਤ ਰੋਲੀ ਗਈ ਹੈ, ਉਹਨਾਂ ਨੂੰ ਬੇਆਬਰੂ ਕੀਤਾ ਗਿਆ। ਸੋ ਇਹ ਇੱਕ ਦੁਖਦ ਕਹਾਣੀ ਜਿਹੜੀ ਕਿ ਉਹਨਾਂ ਨੇ ਦੰਡ ਦੇ ਬਹਾਨੇ, ਪਨਿਸ਼ਮੈਂਟ ਦੇ ਬਹਾਨੇ, ਤਾਂ ਕਿ ਉਹਨਾਂ ਦੀ ਆਜ਼ਾਦੀ ਦੀ ਆਵਾਜ਼ ਨੂੰ ਦੱਬ ਦਿੱਤਾ ਜਾਏ, ਉਹਦੇ 'ਚੋਂ ਕਾਮਯਾਬ ਨਹੀਂ ਹੋਏ। ਔਰ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਇਹਨਾਂ ਨੇ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕੀਤੀ, ਬਿਲਕੁਲ ਜੰਮੂ ਕਸ਼ਮੀਰ ਸਟੇਟ ਦਾ ਵਜੂਦ ਵੀ ਮਿਟਾ ਦਿੱਤਾ। ਆਰਟੀਕਲ 370 ਜਾਂ 35A ਤਾਂ ਖ਼ਤਮ ਕੀਤਾ ਹੀ ਕੀਤਾ। ਯੂਨੀਅਨ ਟੈਰੀਟਰੀ ਉਹਨਾਂ ਨੂੰ ਦੋਨਾਂ ਨੂੰ ਬਣਾ ਦਿੱਤਾ। ਔਰ ਪਿਛਲੇ 1.5 ਸਾਲ ਤੋਂ 8 ਤੋਂ 9 ਮਿਲੀਅਨ ਕਸ਼ਮੀਰੀ ਜਿਹੜੇ ਘਾਟੀ 'ਚ ਰਹਿੰਦੇ ਨੇ, ਉਹਨਾਂ ਨੂੰ ਕਿਵੇਂ ਖੁੱਲ੍ਹੀ ਜੇਲ੍ਹ 'ਚ ਰੱਖਿਆ ਹੋਇਆ, ਕਿਵੇਂ ਉੱਥੇ ਮੁੱਢਲੀਆਂ ਸਹੂਲਤਾਂ ਵੀ ਖ਼ਤਮ ਕਰ ਦਿੱਤੀਆਂ ਗਈਆਂ। ਔਰ ਅੱਜ ਦੇ ਜ਼ਮਾਨੇ ਜਿਹਦੇ 'ਚ ਕਿ ਕਮਿਊਨੀਕੇਸ਼ਨ ਇੱਕ ਬੇਸਿਕ ਪਾਰਟ ਹੈ। ਔਰ ਹੁਣ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਕਿਵੇਂ ਤਕਲੀਫ ਦੇਣ ਵਾਲੀਆਂ ਗੱਲਾਂ, ਇੱਕ ਹੁੰਦਾ ਹੈ ਜ਼ਖਮ ਦੇਣਾ, ਇੱਕ ਹੁੰਦਾ ਫਿਰ ਜ਼ਖਮਾਂ 'ਤੇ ਲੂਣ ਛਿੜਕਣਾ। ਹੁਣ ਜਦੋਂ 5 ਅਗਸਤ 2020 ਨੂੰ ਕਸ਼ਮੀਰੀ ਜਿਹੜਾ ਹੈ ਉਸ ਸਟੇਟਸ ਨੂੰ ਖ਼ਤਮ ਕਰਨ ਔਰ ਖੁੱਲ੍ਹੀ ਜੇਲ੍ਹ ਬਣਾਉਣ ਦੀ ਪਹਿਲੀ ਐਨੀਵਰਸਰੀ ਸੀ, ਅਤੇ ਉਹੀ ਇਹਨਾਂ ਹਿੰਦੂ ਤਵੀਆਂ ਨੇ ਦਿਨ ਚੁਣਿਆ ਕਿ ਜੀ ਅਸੀਂ ਅਯੁੱਧਿਆ ਦੇ ਵਿੱਚ ਜਿਹੜਾ ਉਹ ਰਾਮ ਮੰਦਰ ਦਾ ਸ਼ਿਲਾਨਿਆਸ ਕਰਨ ਦੇ ਲਈ ਇਹ ਫਰਾਡੀ ਮੋਦੀ ਨੂੰ ਸੱਦ ਲਿਆ। ਸਾਰਾ ਧਿਆਨ ਤਾਂ ਕਿ ਉੱਧਰ ਰਹੇ। ਔਰ ਕਸ਼ਮੀਰੀਆਂ ਨੂੰ ਵੀ ਇਹ ਮੈਸੇਜ ਦਿੱਤਾ ਵੀ ਤੁਸੀਂ ਤਾਂ ਆਜ਼ਾਦੀ ਮੰਗਦੇ ਸੀ, ਉਹ ਤਾਂ ਅਸੀਂ ਕੁਚਲੀ ਹੋਈ ਹੈ, ਦਰੜੀ ਹੋਈ ਹੈ ਆਪਣੇ ਬੂਟ ਸ਼ੂਜ਼ ਥੱਲੇ। ਆਹ ਦੇਖੋ ਤੁਹਾਡੀ ਮਸੀਤ ਸ਼ਹੀਦ ਕਰਕੇ ਇੱਥੇ ਵੀ ਅਸੀਂ ਇਹ ਭਾਰਤ ਦੇ ਮੁਸਲਮਾਨਾਂ ਨੂੰ ਵੀ ਮੈਸੇਜ ਦਿੱਤਾ ਕਿ ਭਾਈ ਇੱਥੇ ਅਸੀਂ ਬਣਾ ਰਹੇ ਹਾਂ। ਔਰ ਅੱਜ ਜਦੋਂ ਅਸੀਂ 5 ਫਰਵਰੀ ਨੂੰ ਗੱਲ ਕਰ ਰਹੇ ਹਾਂ ਔਰ ਸਮੇਂ ਤੋਂ ਪਹਿਲਾਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਕਿਉਂਕਿ ਅੱਜ ਹੀ ਕਸ਼ਮੀਰ ਸੋਲੀਡੈਰਿਟੀ ਡੇ ਦਾ ਫੰਕਸ਼ਨ, ਜਿਹਦੇ 'ਚ ਜਿਹੜੇ ਨੇ ਪਾਕਿਸਤਾਨ ਦੇ ਕੌਂਸਲ ਜਨਰਲ ਬੀਬੀ ਆਇਸ਼ਾ ਅਲੀ ਵੀ ਹੋਣਗੇ, ਹੋਰ ਉਹਨਾਂ ਦੇ ਸਕਾਲਰ ਵੀ ਹੋਣਗੇ, ਉਹਦੇ 'ਚ ਅਸੀਂ ਜਿਹੜਾ ਸਾਡੀ ਪਾਰਟਿਸਪੇਸ਼ਨ ਹੈ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਐਨ ਅੱਜ, ਕਿਉਂਕਿ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਉਹਨਾਂ ਦਾ ਮਿਨਿਸਟਰ ਇਹ ਕਹਿ ਰਿਹਾ ਕਿ ਅਸੀਂ ਨੀਅਰਲੀ 34 ਲੱਖ ਇਸ਼ੂਡ J&K ਡੋਮਿਸਾਈਲ ਸਰਟੀਫਿਕੇਟਸ, ਮਿਨਿਸਟਰੀ ਆਫ ਹੋਮ ਅਫੇਅਰਸ, ਕਿ 34 ਲੱਖ ਲੋਕਾਂ ਨੂੰ ਅਸੀਂ ਡੋਮਿਸਾਈਲ ਦੇ ਦਿੱਤਾ, ਜਿਹੜੇ ਸਾਰੇ ਜ਼ਾਹਰ ਹੈ ਕਿ ਗੈਰ ਕਸ਼ਮੀਰੀਆਂ ਨੂੰ ਉਹਨਾਂ ਨੇ ਕਸ਼ਮੀਰੀ ਬਣਾ ਦਿੱਤਾ, ਤਾਂ ਕਿ ਭਵਿੱਖ ਦੇ ਵਿੱਚ ਜਦੋਂ ਕਦੇ ਕੋਈ ਪ੍ਰੈਸ਼ਰ ਵੀ ਬਣ ਜਾਏ ਦੁਨੀਆ 'ਚ ਕਿ ਜੀ ਪਲੇਬਿਸਾਈਟ ਕਰਵਾ ਲਓ, ਉਹਨਾਂ ਨੇ ਕਹਿਣਾ ਆਹ ਦੇਖ ਲਓ ਜੀ, ਇਹਨਾਂ ਨੂੰ ਇਹ ਹੱਕ ਹੈ ਔਰ ਇਹ ਤਾਂ ਭਾਰਤ ਨਾਲ ਰਹਿਣਾ ਚਾਹੁੰਦੇ ਨੇ। ਔਰ ਜਿਵੇਂ ਅਸੀਂ ਅਕਸਰ 3 ਡਰਟੀ ਡੀਜ਼ ਦੀ ਗੱਲ ਕਰਦੇ ਹਾਂ ਕਿ ਵੀ ਉਹਨਾਂ ਨੇ ਡੈਮੋਗ੍ਰਾਫਿਕਸ ਬਦਲੀਆਂ, ਡੋਮਿਸਾਈਲ ਦੇ ਥੱਲੇ ਕਿਵੇਂ ਲਿਆਂਦਾ, ਔਰ ਰੀਡਿਸਟ੍ਰਿਕਟਿੰਗ, ਭਾਵੇਂ ਉੱਥੇ ਡਿਸਟ੍ਰਿਕਟ ਡਿਵੈਲਪਮੈਂਟ ਬੋਰਡਸ ਔਰ ਦੂਜੀਆਂ ਦੀਆਂ ਇਲੈਕਸ਼ਨਸ ਦਾ ਡਰਾਮਾ ਕੀਤਾ, ਔਰ ਜਿਹੜੀਆਂ ਸੋ ਕਾਲਡ ਮੇਨ ਸਟ੍ਰੀਮ ਪਾਰਟੀਜ਼ ਨੇ ਉਹਨਾਂ ਨੇ ਵੀ ਪਾਰਟਿਸਿਪੇਟ ਕਰਨਾ ਪਿਆ। ਉਹਨਾਂ ਦਾ ਆਪਣਾ ਫੈਸਲਾ ਸੀ ਕਿ ਵੀ ਜੇ ਅਸੀਂ ਬਿਲਕੁਲ ਖਾਲੀ ਛੱਡ ਦਿੱਤਾ ਤੇ ਇਹ ਸਾਰੇ ਹਿੰਦੂ ਤੋਂ ਵੀ ਪੈਕ ਕਰ ਲੈਣਗੇ, ਪਰ ਦੂਸਰੇ ਪਾਸੇ ਉਹ ਉਹਨੂੰ ਪ੍ਰੈਜ਼ੈਂਟ ਵੀ ਕਰ ਰਹੇ ਨੇ। ਦੇਖੋ ਜੀ ਉੱਥੇ ਤਾਂ ਬਿਲਕੁਲ ਨੋਰਮਲ ਇੰਨੇ % ਵੋਟਾਂ ਪਈਆਂ, ਸਾਰੇ ਸਿਸਟਮ ਤੋਂ ਖੁਸ਼ ਨੇ। ਔਰ ਪਿਛਲੇ 1.5 ਸਾਲ ਤੋਂ ਪਹਿਲੇ 6 ਮਹੀਨੇ ਤਾਂ ਬਿਲਕੁਲ ਹੀ ਇੰਟਰਨੈਟ ਬੰਦ ਸੀ। ਫਿਰ 2G, ਜਿਹਦਾ ਮਤਲਬ ਕੋਈ ਵੀ ਤੁਸੀਂ ਹਾਇਰ ਲੈਵਲ ਦੇ ਉੱਤੇ ਕੁਛ ਵੀ ਨਾ ਭੇਜ ਸਕਦੇ ਹੋ, ਨਾ ਦੇਖ ਸਕਦੇ ਹੋ। ਉਹ ਸਿਰਫ ਅੱਜ ਜਿਹੜਾ ਇਹ ਤੋਹਫਾ ਦਿੱਤਾ ਇਹਨਾਂ ਨੇ ਕਿ ਜੀ ਦੇਖੋ ਅਸੀਂ ਗਿਫਟ ਦੇ ਰਹੇ। ਐਗਜ਼ੈਕਟਲੀ ਅੱਜ 5 ਫਰਵਰੀ ਦਾ ਦਿਨ ਹੈ ਔਰ 5 ਅਗਸਤ 2019 ਤੋਂ ਬਾਅਦ ਅੱਜ 1.5 ਸਾਲ ਹੋ ਗਿਆ ਕਿ ਜੀ ਇਹ ਹੁਣ ਅਸੀਂ 4G ਜਿਹੜਾ ਹੈ ਉਹ ਦਿਆਂਗੇ। ਔਰ ਉਹਦੇ 'ਚੋਂ ਕਹਿ ਰਹੇ ਨੇ ਕਿ ਜੀ ਦੇਖੋ ਅਸੀਂ ਮੋਦੀ ਨੂੰ ਨਾਲੇ ਉਹਨਾਂ ਦੇ ਉਹ ਵਧਾਈਆਂ ਦੇ ਰਹੇ ਨੇ। 4G ਅੱਜ ਦੀ ਮੇਨ ਖਬਰ ਹੀ ਇਹ ਹੈ, 4G ਮੋਬਾਈਲ ਇੰਟਰਨੈਟ ਸਰਵਿਸਿਜ਼ ਰੀਸਟੋਰਡ ਇਨ ਜੰਮੂ ਐਂਡ ਕਸ਼ਮੀਰ ਆਫਟਰ 18 months। और राज भवन ऑफिस ट्विटर हैंडल ऑफ लेफ्टिनेंट गवर्नर मनोज सिन्हा थैंक्ड प्राइम मिनिस्टर मोदी एंड होम मिनिस्टर अमित शाह फॉर एक्सीडिंग टू आवर रिक्वेस्ट एंड रीस्टोरिंग 4G सर्विस in the entire Jammu and Kashmir Union Territory
the move will fulfill the aspirations of the people, especially the youth। ਕਿ ਜੀ ਜਿਹੜੀਆਂ ਨੌਜਵਾਨੀ ਦੀਆਂ ਉਮੰਗਾਂ ਨੇ, ਦੇਖੋ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ, ਉਹ ਉਮੰਗਾਂ ਉਹਨਾਂ ਦੀਆਂ ਅਸਮਾਨ ਤੇ ਪਹੁੰਚ ਜਾਣਗੀਆਂ। ਔਰ ਇਹ ਜਿਹੜਾ ਔਰ ਫਿਰ ਉਹਦੇ ਜਦੋਂ ਤੁਸੀਂ ਖਬਰ ਨੂੰ ਧਿਆਨ ਨਾਲ ਦੇਖਦੇ ਹੋ ਕਿ ਭਾਈ ਇਹ ਜਿਹੜੀ ਹੈ ਪ੍ਰੀਪੇਡ ਸਿਮ ਕਾਰਡ ਹੋਲਡਰਸ ਨੂੰ ਇਹ ਸਹੂਲਤ ਨਹੀਂ ਹੋਏਗੀ, ਉਹਨਾਂ ਨੂੰ ਪੂਰੀ ਵੈਰੀਫਿਕੇਸ਼ਨ 'ਚੋਂ ਦੂਜੇ 'ਚੋਂ ਲੰਘਣਾ ਪਏਗਾ। ਸੋ ਇਹ ਗੱਲ ਆਪਣੇ ਆਪ ਤੇ ਹੁਣ ਉਹ ਆਨੰਦ ਸ਼ਰਮਾ ਇਹਨਾਂ ਦਾ ਇੱਕ MP ਹੈ ਰਾਜ ਸਭਾ 'ਚ ਕਾਂਗਰਸ ਦਾ, ਉਹਨੇ ਕਿਹਾ ਕਿ ਵੀ ਬਿਫੋਰ ਇੰਡੀਆ ਵਾਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ, ਜਿਹਨੂੰ ਦਿੱਲੀ ਨੂੰ ਕਹਿੰਦੇ ਸੀ, ਦਿੱਲੀ ਵਾਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ। ਉਹਨੇ ਕਿਹਾ ਨਾਓ ਇੰਡੀਆ ਇਜ਼ ਦਾ ਬੈਨ ਕੈਪੀਟਲ ਆਫ ਦਾ ਇੰਟਰਨੈਟ, ਕਿ ਵੀ ਜਿੱਥੇ ਸਭ ਤੋਂ ਜ਼ਿਆਦਾ, ਔਰ ਅਸੀਂ ਦੇਖ ਰਹੇ ਹਾਂ ਤਿੰਨੋਂ ਹੀ ਕਿਸਾਨ ਸਾਈਟ ਜਿੱਥੇ ਮੋਰਚੇ ਤੇ ਬੈਠੇ ਨੇ, ਉਹ ਟਿਕਰੀ ਹੋਏ, ਉਹ ਸਿੰਘੂ ਹੋਏ, ਉਹ ਗਾਜ਼ੀਪੁਰ ਹੋਏ, ਸਭ ਇੰਟਰਨੈਟ ਬੈਨ ਹੈ ਹਰਿਆਣੇ ਦੇ ਸਾਰੇ ਡਿਸਟ੍ਰਿਕਟਸ ਦੇ ਵਿੱਚ, ਔਰ ਅੱਗੇ ਤੱਕ ਐਕਸਟੈਂਡ ਕੀਤਾ ਹੋਇਆ। ਔਰ ਇਹ ਡਰਾਮੇਬਾਜ਼ੀ ਵੀ ਇਹਨਾਂ ਨੇ ਜਿਹੜੀ ਕਸ਼ਮੀਰ ਦੇ ਹਵਾਲੇ ਨਾਲ, ਇਹ ਜ਼ਖਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ। ਹਾਲਾਂਕਿ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਅੱਜ ਰਾਜ ਸਭਾ ਦੇ ਵਿੱਚ ਉਹ ਇਹ ਵੀ ਕਹਿ ਰਹੇ ਨੇ ਪੋਸਟ ਆਰਟੀਕਲ 370 ਰੈਵੋਕੇਸ਼ਨ 183 ਸਟਿਲ ਇਨ ਡਿਟੈਂਸ਼ਨ ਇਨ ਜੰਮੂ ਐਂਡ ਕਸ਼ਮੀਰ। ਹਾਲਾਂਕਿ 2 ਦਿਨ ਪਹਿਲਾਂ ਉਹਨਾਂ ਦਾ ਹੋਮ ਮਿਨਿਸਟਰੀ ਦਾ ਨੁਮਾਇੰਦਾ ਕਹਿ ਰਿਹਾ ਸੀ ਪਾਰਲੀਮੈਂਟ ਦੇ ਵਿੱਚ ਕਿ ਹੁਣ ਕੋਈ ਡਿਟੈਂਸ਼ਨ 'ਚ ਨਹੀਂ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜੇ ਹੈ ਪਹਿਲਾਂ ਸਿੰਸ ਅਗਸਤ 1 2019 ਇਹ ਜਿਹੜੇ ਨੇ 613 ਸੈਪਰੇਟਿਸਟ ਫੜੇ ਸੀ, ਓਵਰਗਰਾਊਂਡ ਵਰਕਰਸ, ਸਟੋਨ ਪੈਲਟਿੰਗ, ਔਰ ਫਿਰ ਜਿਹੜਾ ਉਹ ਨੰਬਰ ਵਧਿਆ, ਪਰ ਹੁਣ ਅਸੀਂ ਸਿਰਫ 83 ਜਿਹੜੇ ਨੇ ਉਹ ਰੱਖੇ ਹੋਏ ਨੇ। ਇਹ ਵੀ ਫਿਗਰ ਠੀਕ ਨਹੀਂ ਹੈ, ਪਰ ਇਹਦੇ ਬਾਵਜੂਦ 1.5 ਸਾਲ ਬੀਤਣ ਬਾਅਦ ਵੀ ਕਿਵੇਂ ਲੋਕਾਂ ਦੇ ਮੁੱਢਲੇ ਹੱਕ ਕੁਚਲੇ ਜਾ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਕੋਈ ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ ਕਿਸੇ ਨੂੰ ਉੱਥੇ ਜਾਣ ਦੀ ਆਗਿਆ ਨਹੀਂ ਹੈ। ਕਿਵੇਂ ਜੇ ਉੱਥੇ ਕੋਈ ਮੰਗ ਕਰਦਾ ਹੈ ਕਿ ਭਾਈ ਸਾਨੂੰ ਇਕੱਠ ਕਰ ਲੈਣ ਦਿਓ, ਤੇ ਉਹਨਾਂ ਨੂੰ ਪਾਕਿਸਤਾਨ ਜਾਓ ਕਿਹਾ ਹੁੰਦਾ। LOC ਦੇ ਉੱਤੇ ਲਗਾਤਾਰਤਾ ਨਾਲ ਐਵਰੀ ਡੇ ਆਲਮੋਸਟ ਇਹ ਨੋਰਮ ਇਹਨਾਂ ਨੇ ਬਣਾ ਲਿਆ ਕਿ ਉਹਦੀ LOC ਦੀ ਵਾਇਓਲੇਸ਼ਨ ਕਰਦੇ ਨੇ, ਸੀਜ਼ ਫਾਇਰ ਗਾਈਡਲਾਈਨਸ ਦੀ। ਔਰ 2 ਦਿਨ ਪਹਿਲਾਂ ਪਾਕਿਸਤਾਨ ਦੇ ਫੋਰਨ ਆਫਿਸ ਨੇ ਤਲਬ ਕੀਤਾ ਇਹਨਾਂ ਦੇ ਡਿਪਲੋਮੈਟ ਨੂੰ ਇਸਲਾਮਾਬਾਦ ਦੇ ਵਿੱਚ। ਔਰ ਇਸ ਸਾਰੇ ਦੇ ਚਲਦਿਆਂ ਗੱਲ ਇਕੱਲਾ ਜੋ ਕੁਛ ਇਹਨਾਂ ਨੇ ਕਸ਼ਮੀਰ 'ਚ ਕੀਤਾ, ਕਿਵੇਂ ਉਹੀ ਐਕਸਪੈਰੀਮੈਂਟ, ਕਿਉਂਕਿ ਉਸ ਤੋਂ ਪਹਿਲਾਂ ਉਹ ਪੰਜਾਬ 'ਚ ਕਰ ਚੁੱਕੇ ਸੀ ਜੋ 1984 ਤੋਂ 1995 ਤੱਕ ਹੋਇਆ ਹੈ, ਇਵੇਂ ਹੀ ਸਭ। ਉਦੋਂ ਅਜੇ ਇੰਟਰਨੈਟ ਦੀ ਗੱਲ ਤਾਂ ਬਹੁਤ ਜ਼ਿਆਦਾ ਨਹੀਂ ਸੀ, ਲੇਕਿਨ ਜਿਵੇਂ ਕੱਟ ਆਫ ਕੀਤਾ ਪੰਜਾਬ ਨੂੰ, ਫੋਰਨ ਮੀਡੀਆ ਨੂੰ ਬਾਹਰ ਕੱਢਿਆ ਤਾਂ ਕਿ ਕਹਾਣੀ ਬਾਹਰ ਨਾ ਜਾ ਸਕੇ। ਹੋਰ ਇਹਨਾਂ ਦੀ ਇੰਟਰਨੈਟ ਜਾਂ ਮੋਬਾਈਲ 2G 4G ਨਾਲ ਕੋਈ ਪ੍ਰੋਬਲਮ, ਕਿਉਂਕਿ ਇਹਨਾਂ ਨੇ ਬਾਕੀ ਤਾਂ ਇਹਨਾਂ ਦਾ ਗੋਦੀ ਮੀਡੀਆ ਜਾਂ ਨੈਰੇਟਿਵ ਇਹੀ ਸਿਰਜਦੇ ਨੇ, ਪਰ ਜਦੋਂ ਉੱਥੋਂ ਲੋਕਲ ਜਿਹੜੇ ਇੰਡੀਵਿਜੂਅਲ ਯੰਗਸਟਰਸ ਉੱਥੇ ਚੱਲ ਕੀ ਰਿਹਾ ਹੈ, ਫੌਜ ਕਰ ਕੀ ਰਹੀ ਹੈ, ਕਿਹਦੇ ਨਾਲ ਕੀ ਵਾਪਰਿਆ, ਉਹਦੀ ਕੋਈ ਵੀਡੀਓ ਪੋਸਟ ਕਰ ਦਿੰਦੇ ਨੇ, ਦੁਨੀਆ ਭਰ 'ਚ ਪਹੁੰਚ ਜਾਂਦੀ ਹੈ, ਔਰ ਉਸ ਦਾ ਨਤੀਜਾ ਸਾਹਮਣੇ ਹੈ। ਔਰ ਹੁਣ ਜੋ ਕੁਛ ਕਿਸਾਨ ਮੋਰਚੇ ਦੇ ਨਾਲ ਕਰ ਰਹੇ ਨੇ, ਉਹੀ ਕਹਾਣੀ ਦੁਹਰਾਈ ਜਾ ਰਹੀ ਹੈ ਉਸੇ ਜ਼ਾਲਮ ਤਰੀਕੇ ਨਾਲ। ਤੇ ਜੇ ਦੁਨੀਆ 'ਚ ਕੋਈ ਆਵਾਜ਼ ਉੱਠੀ ਹੈ, ਇੰਟਰਨੈਸ਼ਨਲਾਈਜ਼ ਹੋਇਆ ਇਸ਼ੂ, ਤੇ ਤੁਸੀਂ ਦੇਖੋ ਕਿ ਇੰਡੀਅਨ ਪਾਰਲੀਮੈਂਟ ਤੋਂ ਲੈ ਕੇ ਮੋਦੀ ਕਿਆਂ ਤੋਂ, ਔਰ ਉਹਨਾਂ ਦੇ ਜਿਹੜੇ ਸਟਰੀਟ ਗੁੰਡੇ ਛੱਡੇ ਹੋਏ ਨੇ, ਔਰ ਜਿਹੜੇ IT ਗੁੰਡਾ ਸੈੱਲ ਨੇ ਇਹਨਾਂ ਦੇ, ਉਹ ਕੀ ਕਰ ਰਹੇ ਨੇ, ਉਹ ਅਸੀਂ ਸੈਕਿੰਡ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ। ਲੇਕਿਨ ਅੱਜ ਮੈਂ ਦੇਖ ਰਿਹਾ ਸੀ ਪਾਕਿਸਤਾਨ 'ਚ ਵੀ, ਗਲੋਬਲੀ ਵੀ, ਪਾਕਿਸਤਾਨ ਦੇ ਵੀ ਹਰ ਗਲੀ ਮੁਹੱਲੇ, ਸ਼ਹਿਰ, ਪਿੰਡ ਕਿਤੇ ਸੈਮੀਨਾਰ ਹੋਏ ਨੇ, ਕਿਤੇ ਜਲੂਸ ਨਿਕਲੇ ਨੇ ਕਸ਼ਮੀਰੀਆਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ। ਔਰ ਗਲੋਬਲੀ ਵੀ ਥਾਂ ਥਾਂ ਫੰਕਸ਼ਨਸ ਹੋ ਰਹੇ ਨੇ, ਔਰ ਅਸੀਂ ਵੀ ਜਿੱਥੇ ਇਹ ਨਹੀਂ ਕਿ ਵੀ ਅਸੀਂ ਜਿਵੇਂ ਮੈਂ ਅਕਸਰ ਕਹਿੰਦਾ ਕਿ ਵੀ ਇਕੱਲੀ ਸਿੰਪਥੀ ਨਹੀਂ ਹੈ ਕਿ ਜੇ ਅਸੀਂ ਸਿੰਪਥਾਈਜ਼ ਕਰਦੇ, ਅਸੀਂ ਐਮਪੈਥਾਈਜ਼ ਕਰਦੇ, ਅਸੀਂ ਖੁਦ ਉਸ 'ਚੋਂ ਗੁਜ਼ਰ ਰਹੇ ਹਾਂ, ਅਸੀਂ ਕਸ਼ਮੀਰੀ ਭੈਣਾਂ ਭਰਾਵਾਂ ਦੀ ਪੀੜ ਨੂੰ ਸਮਝਦੇ ਹਾਂ। ਔਰ ਮੈਨੂੰ ਜਦੋਂ ਪਿਛਲੀ ਵਾਰ ਇੱਥੇ ਮੋਦੀ ਦੀ ਆਮਦ ਦੇ ਮੌਕੇ ਅਸੀਂ ਪ੍ਰੋਟੈਸਟ ਕਰ ਰਹੇ ਸੀ, ਤਾਂ ਮੈਨੂੰ ਯਾਦ ਹੈ ਕਿ ਮੈਰੀਲੈਂਡ ਤੋਂ ਇੱਕ ਪਰਿਵਾਰ, ਉਹਨਾਂ ਦੀ ਜਿਹੜੇ ਨੇ ਅਹਿਲੀਆ, ਉਹ ਆਏ ਤੇ ਮੇਰੇ ਗਲ ਲੱਗ ਕੇ ਰੋਣ ਲੱਗ ਗਏ ਕਿੰਨੀ ਦੇਰ। ਔਰ ਉਹਨਾਂ ਨੇ ਕਿਹਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ, ਤੁਸੀਂ ਸਾਡੀ ਆਵਾਜ਼ ਚੁੱਕਦੇ ਹੋ, ਅਸੀਂ ਸਾਰੀ ਫੈਮਿਲੀ ਦੇਖਦੇ ਹਾਂ। ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕਿੰਨੀ ਦੇਰ ਉਹ ਜਿਹੜੇ ਨੇ ਰੋਂਦੇ ਰਹੇ। ਮੈਂ ਕਿਹਾ ਨਹੀਂ ਭੈਣ, ਮੈਂ ਤਾਂ ਇੱਕ ਆਪਣਾ ਫਰਜ਼ ਅਦਾ ਕਰਦਾ ਹਾਂ, ਤੁਸੀਂ ਇਵੇਂ ਅਥਰੂ ਨਾ ਘੇਰੋ। ਉਹਨਾਂ ਨੇ ਕਿਹਾ ਨਹੀਂ, ਅੱਜ ਸਾਡੀ ਆਵਾਜ਼ ਕਿਤੇ ਨਹੀਂ ਜਾ ਰਹੀ, ਤੁਸੀਂ ਆਵਾਜ਼ ਚੁੱਕਦੇ ਹੋ। ਇਹ ਮੈਂ ਸਮਝਦਾ ਵੀ ਅਸੀਂ ਕੋਈ ਅਹਿਸਾਨ ਨਹੀਂ ਕਰਦੇ, ਇਹ ਸਾਡਾ ਫਰਜ਼ ਹੈ। ਔਰ ਅਸੀਂ ਅੱਜ ਵੀ ਜਦੋਂ ਕਿ ਇਸ ਦਿਨ ਨੂੰ ਔਰ ਇਸ ਦਾ
ਬੈਕਗਰਾਊਂਡ ਬੇਸ਼ੱਕ 1990 ਤੋਂ ਇਹਦੀ ਸ਼ੁਰੂਆਤ ਪਾਕਿਸਤਾਨ 'ਚ ਹੁੰਦੀ ਹੈ ਔਰ ਅੱਜ ਖਾਸ ਤੌਰ 'ਤੇ ਪਿਛਲੇ 1.5 ਸਾਲ 'ਚ ਭਾਰਤੀ ਜ਼ੁਲਮਾਂ ਤੋਂ ਬਾਅਦ ਇਹ ਇਸ਼ੂ ਹਾਈਲਾਈਟ ਤਾਂ ਹੋਇਆ ਇੰਟਰਨੈਸ਼ਨਲ ਲੈਵਲ 'ਤੇ। ਔਰ ਜਿਵੇਂ ਇਮਰਾਨ ਖਾਨ ਹੋਰਾਂ ਨੇ ਉਸੇ ਵਰੇ 2019 ਦੇ ਵਿੱਚ ਸਤੰਬਰ ਮਹੀਨੇ ਦੀ ਆਪਣੀ UN ਦੀ ਸਪੀਚ ਦੇ ਵਿੱਚ ਬੜੇ ਜ਼ਬਰਦਸਤ ਤਰੀਕੇ ਨਾਲ ਆਰਟੀਕੂਲੇਟ ਕੀਤਾ ਔਰ ਇਹ ਆਸ ਵੀ ਕੀਤੀ ਜਾਂਦੀ ਸੀ ਕਿ ਘੱਟੋ ਘੱਟ 56-57 ਜਿਹੜੇ ਮੁਸਲਮਾਨ ਦੇਸ਼ਾਂ ਦਾ ਬਲੌਕ ਹੈ ਉਹ ਹਰ ਫੋਰਮ ਦੇ ਉੱਤੇ ਦੁਨੀਆ ਦੇ ਵਿੱਚ ਇਸ ਮੁੱਦੇ ਦੇ ਉੱਤੇ ਖਲੋਏਗਾ। ਭਾਰਤ ਦੇ ਉੱਤੇ ਪਾਬੰਦੀਆਂ ਲਾਉਣ ਦੀ ਗੱਲ ਹੋਏਗੀ ਜਾਂ ਦੂਸਰਾ ਹੋਏਗਾ। ਅਨਫੋਰਚੂਨੇਟਲੀ ਉਹ ਗੱਲ ਰਾਦਰ ਅਦਰ ਵੇ ਅਰਾਊਂਡ ਚਲੀ ਗਈ ਔਰ ਇਮਰਾਨ ਖਾਨ ਸਾਹਿਬ ਦੀਆਂ ਬੈਸਟ ਕੋਸ਼ਿਸ਼ਾਂ ਦੇ ਬਾਵਜੂਦ ਅਦਰ ਦੈਨ ਕਿ ਟਰਕੀ ਜਾਂ ਪਹਿਲਾਂ ਮਲੇਸ਼ੀਆ ਮਿਸਟਰ ਮਹਾਤਰ ਨਾਲ ਸੀ, ਫਿਰ ਮਲੇਸ਼ੀਆ ਦਾ ਵੀ ਸਟੈਂਡ ਬਦਲਿਆ, ਉਹਨਾਂ ਨੇ ਵੀ ਆਪਣਾ ਪਾਮ ਆਇਲ ਐਕਸਪੋਰਟ ਕਰਨਾ ਹੈ ਇੰਡੀਆ ਨੂੰ। ਸੋ ਇਹ ਇੱਕ ਅਫਸੋਸ ਦੀ ਗੱਲ ਹੈ। ਚਲੋ ਅਸੀਂ ਜਦੋਂ ਗੱਲ ਕਰਦੇ ਹਾਂ ਸਿੱਖ ਆਜ਼ਾਦੀ ਦੀ, ਖਾਲਿਸਤਾਨ ਦੀ, ਸਾਨੂੰ ਤਾਂ ਪਤਾ ਹੈ ਕਿ ਭਾਈ ਮੇਰਾ ਰੁੱਠੇ ਨਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜਾਏ, ਕਿ ਭਾਈ ਅਸੀਂ ਤਾਂ ਇੱਕ ਰੱਬ ਦੇ ਉੱਤੇ, ਗੁਰੂ ਕਲਗੀਧਰ ਦੇ ਉੱਤੇ, ਬਾਬੇ ਨਾਨਕ ਤੇ ਤਾਕ ਰੱਖ ਕੇ ਤੁਰੇ हैं, ਨੰਗੇ ਹੱਥ ਨੰਗੇ ਧੜ ਅਸੀਂ ਲੜਾਂਗੇ। ਲੇਕਿਨ ਇੱਧਰ ਤਾਂ ਘੱਟੋ ਘੱਟ ਕਸ਼ਮੀਰੀਆਂ ਨੂੰ ਜ਼ਰੂਰ ਇਹ ਗੱਲ ਦੁੱਖ ਦਿੰਦੀ ਹੈ ਕਿ ਭਾਈ ਸਾਡੀ ਉਮਾ ਬਰਾਦਰ, ਇੰਨੇ ਲੋਕ, ਇੰਨੇ ਮੁਲਕ ਜਿਨ੍ਹਾਂ ਨੂੰ ਰੱਬ ਨੇ ਤੇਲ ਦੀ ਦੌਲਤ ਨਾਲ ਨਵਾਜਿਆ ਹੋਇਆ, ਉਹ ਕਿੱਥੇ ਨੇ? ਹਾਂ, ਔਰ ਇਹ ਪੀੜ ਜਿਹੜੀ ਹੈ, ਠੀਕ ਹੈ ਇਕੱਠ ਹੋਣਾ, ਜਲੂਸ ਜਲਸੇ ਹੋਣਾ ਬਹੁਤ ਚੰਗੀ ਗੱਲ ਹੈ, ਗੱਲ ਦੀ ਕੰਟੀਨਿਊਟੀ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਜ਼ਰੂਰ ਇੱਕ ਅਫਸੋਸ ਦੀ ਗੱਲ ਹੈ ਕਿ ਇਨ ਦਾ ਐਂਡ ਅਲਟੀਮੇਟਲੀ ਨਿੱਕੇ ਨਿੱਕੇ ਹਿੱਤਾਂ ਦੀ ਖਾਤਰ ਬਹੁਤਿਆਂ ਨੇ ਜਿਹੜਾ ਇਸ ਸਟਰਗਲ ਨੂੰ ਆਲਮੋਸਟ ਅਬੈਂਡਨ ਹੀ ਕੀਤਾ ਹੈ। OIC ਹੈ ਦੂਸਰਾ, ਇੱਕ ਅੱਧਾ ਉਹ ਵੀ ਜ਼ੋਰ-ਜ਼ਾਰ ਪਾ ਕੇ ਪਾਕਿਸਤਾਨ ਦੀ ਲੌਬੀ ਨਾਲ ਮਤਾ ਕਰ ਦਿੰਦੇ ਨੇ, ਫਿਰ ਗੱਲ ਉੱਥੇ ਹੀ ਰਹਿੰਦੀ ਹੈ। ਅਦਰਵਾਈਜ਼ ਇਸ 1.5 ਸਾਲ ਦੇ ਵਿੱਚ ਹਾਲਾਂਕਿ ਕੋਵਿਡ-19 ਨੇ ਬਹੁਤ ਸਾਰੀਆਂ ਹੋਰ ਪ੍ਰੋਬਲਮਸ ਵੀ ਦਿੱਤੀਆਂ, ਲੇਕਿਨ ਹੁਣ ਇਹੀ ਮੌਕੇ ਵੀ ਹੁੰਦੇ ਨੇ। ਅਜ਼ਰਬਾਈਜਾਨ ਨੇ ਆਪਣੇ ਉਹ ਸਿਆਹ ਜਿਹੜੇ ਪਹਾੜੀਆਂ ਸੀ ਜਿਹਦਾ ਅਰਮੀਨੀਆ ਨਾਲ ਝਗੜਾ ਚੱਲਦਾ ਸੀ, ਉਹਨਾਂ ਨੇ ਐਕਵਾਇਰ ਕੀਤਾ ਕਿ ਨਹੀਂ ਕੀਤਾ? ਤਰੀਕਾ ਹੁੰਦਾ ਹੈ। ਜੇ ਤੁਸੀਂ ਦੁਨੀਆ 'ਚ ਗੱਲ ਕਰਨੀ ਹੈ ਤਾਂ ਫਿਰ ਠੀਕ ਹੈ, ਫਿਰ ਤੁਹਾਨੂੰ ਕਈ ਵਾਰ ਜੇ ਜਿੱਥੇ ਤੁਸੀਂ ਹੱਕ ਲੈਣੇ ਨੇ ਉੱਥੇ ਤੁਸੀਂ ਬਿਲਕੁਲ ਡੱਵ ਬਣ ਕੇ ਗੱਲ ਨਹੀਂ ਹੋ ਸਕਦੀ ਕਿ ਵੀ ਤੁਸੀਂ ਬਿਲਕੁਲ ਕਬੂਤਰ ਵਾਂਗ ਬਿਹੇਵ ਕਰੋ, ਤੁਹਾਨੂੰ ਸ਼ਾਹੀਨ ਵੀ ਬਣਨਾ ਪੈਂਦਾ ਹੈ, ਬਾਜ਼ ਵੀ ਬਣਨਾ ਪੈਂਦਾ ਹੈ। ਔਰ ਅੱਜ ਜਿਵੇਂ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਥਾਂ ਥਾਂ 'ਤੇ ਜਿਹੜਾ ਨੇ ਉਹ ਇਕੱਠ ਵੀ ਹੋਏ ਨੇ, ਉਹਨਾਂ ਦੀ ਆਜ਼ਾਦ ਕਸ਼ਮੀਰ ਅਸੈਂਬਲੀ ਨੂੰ ਵੀ ਐਡਰੈਸ ਕੀਤਾ ਇਮਰਾਨ ਖਾਨ ਸਾਹਿਬ ਨੇ। ਕੋਟਲੀ ਦੇ ਵਿੱਚ ਉਹਨਾਂ ਦਾ ਮੇਨ ਐਡਰੈਸ ਸੀ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਭਾਰਤ ਦੇ ਨਾਲ ਉਹ ਆਰਟੀਕਲ 370 ਰੀਸਟੋਰ ਕਰੇ, ਫਿਰ UN ਰੈਜ਼ੋਲੂਸ਼ਨਸ ਦੇ ਥੱਲੇ ਉੱਥੇ ਪਲੇਬਸਾਈਡ ਕਰਵਾਏ ਔਰ ਇਹ ਕੋਈ ਸਾਡੀ ਕਮਜ਼ੋਰੀ ਨਹੀਂ ਹੈ, ਅਸੀਂ ਹੱਲ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ ਇਹ ਕਸ਼ਮੀਰ ਮੁੱਦਾ ਇਹ ਜਿਹੜਾ ਕੀ ਟੂ ਦਾ ਪੀਸ ਹੈ ਇਨ ਸਾਊਥ ਏਸ਼ੀਆ, ਔਰ ਉਹਨਾਂ ਨੇ ਕਿਹਾ ਵੀ ਇਹਨੂੰ ਸਾਡੀ ਕਮਜ਼ੋਰੀ ਨਾ ਸਮਝਿਆ ਜਾਏ, ਅਸੀਂ ਸਿਰਫ ਰੱਬ ਅੱਗੇ ਝੁਕਦੇ ਹਾਂ, ਕਿਸੇ ਹੋਰ ਅੱਗੇ ਨਹੀਂ। ਸੋ ਬਹੁਤ ਚੰਗੀ ਗੱਲ ਹੈ, ਪਰ ਮੈਂ ਸਮਝਦਾ ਵੀ ਈਵਨ ਇਸ ਦਿਨ ਦੇ ਮੌਕੇ 'ਤੇ ਵੀ ਤੁਸੀਂ ਥੋੜ੍ਹੀ ਦੇਰ ਦੇ ਵਕਫੇ 'ਤੇ ਜਦੋਂ ਦੇਖਦੇ ਹੋ ਕਿ ਇੱਕ ਦੂਸਰੇ ਬਾਰੇ ਦੂਸਰੀਆਂ ਜਿਹੜੀਆਂ ਆਪੋਜੀਸ਼ਨ ਪਾਰਟੀਜ਼ ਨੇ ਉਹ ਕੀ ਕਰਦੀਆਂ ਜਾਂ ਕਿ ਘੱਟੋ ਘੱਟ 24 ਘੰਟੇ ਤਾਂ ਉਹਨਾਂ ਨੂੰ ਮੁਕੱਦਸ ਰੱਖ ਲਓ, ਪਾਕ ਰੱਖ ਲਓ ਕਿ ਸਿਰਫ ਕਸ਼ਮੀਰੀਆਂ ਦੇ ਨਾਂ ਨੇ, ਕਿਸੇ ਫੈਲੋ ਅਸੀਂ ਭਾਵੇਂ ਉਹ ਜਿੰਨਾ ਮਰਜ਼ੀ ਸਾਡਾ ਵਿਰੋਧੀ ਆ ਉਹਦੇ ਬਾਰੇ ਗੱਲ ਨਹੀਂ ਕਹਿਣਾ। ਸੋ ਤੁਸੀਂ ਕਿਸੇ ਤੋਂ ਫਿਰ ਕੋਈ ਗੱਲ ਲੁਕਾ ਨਹੀਂ ਸਕਦੇ। ਜੇ ਮੀਡੀਆ 'ਚ ਚੀਜ਼ਾਂ ਚੱਲ ਰਹੀਆਂ ਕਿ ਕਿਹਨੇ ਕਿਹਨੂੰ ਕੀ ਕਿਹਾ, ਤੇ ਫਿਰ ਜਿਹੜਾ ਦੁਸ਼ਮਣ ਹੈ ਜਿਹਨੂੰ ਮੈਂ ਆਲਰੇਡੀ ਕਿਹਾ ਕਿ ਵੀ ਉਹਨੇ ਸਾਮ ਵੀ ਵਰਤਿਆ, ਦਾਮ ਵੀ ਵਰਤਿਆ, ਦੰਡ ਦੀ ਵੀ ਅਖੀਰ ਕੀਤੀ ਹੋਈ ਹੈ, ਤੇ ਭੇਦ ਡਿਵਾਈਡ ਕਰਨ ਨੂੰ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਘਰ ਕਾ ਭੇਤੀ ਲੰਕਾ ਢਾਏ। ਉਹ ਹਥਿਆਰ ਉਹਨਾਂ ਨੇ ਕਸ਼ਮੀਰਵਾਦੀ 'ਚ ਵੀ ਇੱਕ ਨੂੰ ਦੂਸਰੇ ਦੇ ਅਗੇਂਸਟ ਪੁੱਟ ਕਰਨ ਦਾ ਕੀਤਾ, ਔਰ ਇਹੀ ਹਾਲ ਅਸੀਂ ਅਦਰਵਾਈਜ਼ ਦੇਖ ਰਹੇ ਹਾਂ। ਜੇ ਅੱਜ ਸਾਊਦੀ ਅਰੇਬੀਆ ਜਾਂ UAE ਵਰਗੇ ਮੁਲਕ ਜਿਹੜੇ ਨੇ ਇਸ ਮੁੱਦੇ 'ਤੇ ਜਿਹੜਾ ਕਸ਼ਮੀਰੀਆਂ ਨਾਲ ਖਲੋਣ ਦੀ ਬਜਾਏ ਭਾਰਤ ਵੱਲ ਖਲੋਤੇ ਨਜ਼ਰ ਆਉਂਦੇ ਨੇ, ਤੇ ਭੇਦ ਦਾ ਇਸ ਤੋਂ ਹੋਰ ਚੰਗੀ ਵਰਤੋਂ ਬ੍ਰਾਹਮਣਵਾਦੀ ਕੀ ਕਰ ਸਕਦੇ ਨੇ। ਸੋ ਅਸੀਂ ਜਿਹੜਾ ਬੇਸ਼ੱਕ ਹੁੰਦਾ ਹੈ ਕਿ ਵੀ ਫਕੀਰਾਂ ਕੋਲ ਤਾਂ ਦੁਆ ਹੁੰਦੀ ਹੈ, ਤੇ ਅਸੀਂ ਆਪਣੀ ਕੌਮ ਵੱਲੋਂ, ਔਰ ਇਹਦੇ 'ਚ ਕੋਈ ਸਿਰਫ ਲਫ਼ਜ਼ ਨਹੀਂ ਨੇ, ਇਸ ਗੱਲ ਨੂੰ ਸਾਡੇ ਕਸ਼ਮੀਰੀ ਭੈਣ ਭਰਾ ਵੀ ਜਦੋਂ ਇਹਨਾਂ ਨੇ ਇਕੱਲਾ ਇਹੀ ਨਹੀਂ ਆਰਟੀਕਲ ਜਦੋਂ 370 ਖਤਮ ਕਰਨ ਵੇਲੇ ਔਰ ਕਿਵੇਂ ਭਾਰਤ ਭਰ 'ਚ ਕਸ਼ਮੀਰੀ ਸਟੂਡੈਂਟਸ ਦੀ, ਵਪਾਰੀਆਂ ਦੀ, ਟਰੱਕਰਸ ਦੀ ਹਰਾਸਮੈਂਟ, ਹਮਲੇ ਸ਼ੁਰੂ ਕੀਤੇ, ਤੇ ਸਿੱਖ ਕੌਮ ਜਿਹੜੀ ਹੈ ਉਹ
ਛਾਲ ਮਾਰ ਕੇ, ਜਿਵੇਂ ਕਹਿੰਦੇ ਨੇ ਕਿ ਚੀਤੇ ਵਾਂਗ ਆ ਕੇ ਖਲੋ ਜਾਣਾ, ਉਹ ਆ ਕੇ ਖਲੋਤੇ। ਉਹਨਾਂ ਨੇ ਯਕੀਨੀ ਬਣਾਇਆ ਕਿ ਸਾਡੀਆਂ ਕਸ਼ਮੀਰੀ ਬੱਚੀਆਂ ਭੈਣਾਂ, ਉਹਨਾਂ ਨੂੰ ਸੇਫਟੀ ਨਾਲ ਉਹਨਾਂ ਦੇ ਘਰ ਪਹੁੰਚਾਇਆ, ਉਹਨਾਂ ਨੂੰ ਗੁਰਦੁਆਰਿਆਂ ਦੇ ਦਰਵਾਜ਼ੇ ਖੋਲ੍ਹੇ, ਸਟੂਡੈਂਟਸ ਜਿਹੜੇ ਪੜ੍ਹਦੇ ਸੀ, ਔਰ ਕਿੰਨੀਆਂ ਟੈਸਟੀਮਨੀਜ਼ ਉਸ ਦੀਆਂ ਤੁਸੀਂ YouTube ਤੇ ਦੇਖ ਸਕਦੇ ਹੋ। ਔਰ ਉਸ ਸਾਰੇ ਨੇ ਬਹੁਤ ਕੁਝ ਬਦਲਿਆ ਵੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਵੇਂ ਇਹਨਾਂ ਦੋਨਾਂ ਕੌਮਾਂ ਦੀ ਵੀ ਕੁਰਬਤ ਹੈ। ਔਰ ਕਿਉਂਕਿ ਜਿਸ ਵਰੇ 'ਚ 2019 'ਚ ਇਹ ਕਰਤੂਤ ਭਾਰਤੀ ਹਾਕਮ ਆਈਨੀ ਗੁੰਡਾਗਰਦੀ ਦੀ ਕਰਦੇ ਨੇ, ਉਹੀ ਸਾਲ ਸੀ ਨਵੰਬਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 550 ਸਾਲਾ ਬਰਥ ਐਨੀਵਰਸਰੀ। ਔਰ ਇਮਰਾਨ ਖਾਨ ਸਾਹਿਬ ਦੀ ਹਕੂਮਤ ਨੇ ਜਿਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਉਹ ਖੋਲ੍ਹਿਆ, ਉਸ ਨੇ ਵੀ ਗੁੱਡਵਿਲ ਜਿੱਤੀ। ਉਸ ਤੋਂ ਇੱਕਦਮ ਬਾਅਦ ਭਾਰਤੀ ਹਕੂਮਤ ਨੇ CAA ਤੇ ਦੂਸਰੇ ਕਾਨੂੰਨ ਲਿਆਂਦੇ, ਸਿੱਖ ਕੌਮ ਫਿਰ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਖਲੋਤੀ, ਭਰਾਵਾਂ ਭੈਣਾਂ ਨਾਲ। ਔਰ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਹੁਣ ਤਾਂ ਸਿੱਧੇ ਸਿੱਧੇ ਜਿਹੜੇ ਨੇ ਉਹ ਚੈਲੰਜ ਹੀ ਨਹੀਂ, ਪਿੱਛਾ ਹੀ ਨਹੀਂ ਪਿਆ ਹੋਇਆ। ਇਸ ਵੇਲੇ ਭਾਰਤੀ ਹਾਕਮ ਉਹ ਦੇਖ ਰਹੇ ਨੇ ਕਿ ਭਾਈ ਇਹ ਜਿਨ੍ਹਾਂ ਦਾ ਕੋਈ ਮੁਲਕ ਨਹੀਂ ਸੀ, ਇਹਨਾਂ ਨੇ ਦੁਨੀਆ 'ਚ ਸਾਨੂੰ ਵਕਤ ਪਾ ਦਿੱਤਾ ਹੈ। ਉਹ ਰਿਹਾਨਾ ਹੋਏ ਕਿ ਇਨਵਾਇਰਨਮੈਂਟਲਿਸਟ ਹੋਣ ਕਿ ਸੌਕਰ ਪਲੇਅਰ ਹੋਣ, ਕਿ ਅਸੀਂ ਸੈਕਿੰਡ ਸੈਗਮੈਂਟ 'ਚ ਗੱਲ ਕਰਾਂਗੇ ਕਿ UN ਹਿਊਮਨ ਰਾਈਟ ਕੌਂਸਲ ਹੋਏ ਜਾਂ ਦੂਜਾ ਹੋਏ, ਚਾਰ ਚਫੇਰੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕਿਉਂਕਿ ਇਹ ਸਾਡੇ ਹਿੱਸੇ ਵੀ ਆਇਆ ਹੈ। ਗੁਰੂਆਂ ਨੇ ਸਾਨੂੰ ਇਹ ਬਖਸ਼ਿਸ਼ ਕਰਕੇ ਦਿੱਤਾ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸੇ ਦੇ ਜ਼ਿੰਮੇ ਹੈ ਕਿ ਉਸ ਨੇ ਪ੍ਰੋਟੈਕਟ ਕਰਨਾ, ਪਾਲਣਾ ਨਿਰਧਨ ਨੂੰ, ਗਰੀਬ ਨੂੰ, ਜਿਹੜਾ ਹੈਵ ਨਾਟ ਹੈ। ਲੰਗਰ ਐਵੇਂ ਨਹੀਂ ਹੈ, ਲੰਗਰ ਇਸ ਆਈਡੀਓਲੋਜੀ ਨੂੰ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ, ਕਿ ਜਦੋਂ ਗਰੀਬ ਦੇ ਮੂੰਹ 'ਚ, ਭੁੱਖੇ ਦੇ ਮੂੰਹ 'ਚ ਕੁਛ ਪੈਂਦਾ, ਸਮਝੋ ਕਿ ਰੱਬ ਦੀ ਕਚਹਿਰੀ 'ਚ ਪਹੁੰਚ ਗਿਆ ਹੈ। ਇਹਦੇ ਲਈ ਤੁਹਾਨੂੰ ਕੋਈ ਹੋਰ ਕਰਨ ਦੀ ਲੋੜ ਨਹੀਂ ਹੈ। ਔਰ ਇੱਕ ਪਾਸੇ ਇਹ ਹੈ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਦੁਸ਼ਟ ਕਹਿੰਦੇ ਨੇ ਟਾਇਰੈਂਟ ਨੂੰ, ਕਿ ਖਾਲਸਾ ਉਹ ਹੈ ਜਿਹਨੇ ਟਾਇਰੈਂਟ ਨੂੰ ਚੈਲੰਜ ਕਰਨਾ ਹੈ ਔਰ ਉਹਨੂੰ ਸਜ਼ਾ ਯਾਫਤਾ ਕਰਨਾ। ਔਰ ਸਾਡੀ ਹਿਸਟਰੀ ਇਸ ਗੱਲ ਦੀ ਗਵਾਹ ਹੈ। ਔਰ ਅੱਜ ਸਾਡੀ ਕੌਮ ਉਸ ਖਿੱਤੇ ਦੇ ਵਿੱਚ ਇੱਕ ਨਵਾਂ ਇਤਿਹਾਸ ਲਿਖ ਰਹੀ ਹੈ। ਅੰਜਾਮ ਕਿੱਧਰ ਨੂੰ ਹੋਏਗਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੀ ਵਾਰ ਇਸ 6 ਸਾਲ ਦੀ ਹਿੰਦੂਤਵੀ ਹਕੂਮਤ ਨੂੰ ਜੇ ਕੋਈ ਸੀਰੀਅਸ ਚੈਲੰਜ ਆਇਆ, ਅੱਖਾਂ 'ਚ ਅੱਖਾਂ ਪਾ ਕੇ ਕਰਨ ਵਾਲਾ ਕਿ ਭਾਈ ਹੁਣ ਤਾਂ ਜਾਂ ਅਸੀਂ ਕਰਾਂਗੇ ਮਰਾਂਗੇ, ਅਸੀਂ ਜਿੱਤ ਕੇ ਜਾਵਾਂਗੇ। ਇਹ ਆਪਣੇ ਆਪ ਦੇ ਵਿੱਚ ਇਹਨੇ ਇੱਕ ਨੈਰੇਟਿਵ ਦੁਨੀਆ ਦੇ ਵਿੱਚ ਸਿਰਜਿਆ। ਔਰ ਮੈਂ ਇਸ ਸੈਗਮੈਂਟ ਕਲੋਜ਼ ਕਰਨ ਤੋਂ ਪਹਿਲਾਂ, ਜਿੱਥੇ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਕਸ਼ਮੀਰੀ ਸਟਰਗਲ ਦੇ ਸ਼ਹੀਦਾਂ ਦੇ ਨਾਂ ਕਰਦੇ ਹਾਂ, ਜਿਹੜੇ ਬਹਾਦਰੀ ਨਾਲ ਉੱਥੇ ਭਾਰਤੀ ਜ਼ੁਲਮ ਨੂੰ ਚੈਲੰਜ ਕਰ ਰਹੇ ਨੇ, ਉਹਨਾਂ ਦੇ ਨਾਂ ਕਰਦੇ ਹਾਂ। ਉੱਥੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਜਿਹੜੀ ਆਵਾਜ਼ ਹੈ, ਇਕੱਲੀ ਇੱਕ ਨਹੀਂ ਹੈ ਦੁਨੀਆ ਦੇ ਵਿੱਚ। ਅਲਟੀਮੇਟਲੀ ਡਿਵਾਈਨ, ਰੱਬ ਦਾ ਕਾਨੂੰਨ, ਰੱਬ ਦੀ ਸਾਰੀ ਇਸ ਕਾਇਨਾਤ ਸਾਜੀ ਹੋਈ ਹੈ। ਔਰ ਜਦੋਂ ਇਹ ਦੁਸ਼ਟ ਜਾਂ ਜ਼ੁਲਮ ਕਰਨ ਵਾਲਾ ਜ਼ੁਲਮ ਦੀ ਅਖੀਰ ਕਰਦਾ ਤੇ ਫਿਰ ਰੱਬ ਦੀ ਵੀ ਐਸੀ ਮਾਰ ਵੱਜਦੀ ਹੈ। ਰੱਬ ਆਪਣੇ ਬੰਦਿਆਂ ਰਾਹੀਂ ਕਰਵਾਉਂਦਾ। ਰੱਬ ਦੇ ਹੋਰ ਵੀ ਕੌਤਕ ਨੇ, ਕੋਈ ਹੋਰ ਵੀ ਆਫਤ ਵੀ ਆ ਕੇ ਪੈਂਦੀ ਹੈ। ਪਰ ਇਸ ਵੇਲੇ ਜਿਹੜੀ ਹੈ ਸਾਡੀ ਤਾਕਤ ਇਕੱਠੇ ਹੋਣ 'ਚ ਹੈ। ਜੇ ਅੱਜ ਸਿੱਖ ਕੌਮ, 200 ਮਿਲੀਅਨ ਭਾਰਤੀ ਨਕਸ਼ੇ ਵਿਚਲੇ ਮੁਸਲਮਾਨ, ਕਸ਼ਮੀਰ, ਜੰਮੂ ਕਸ਼ਮੀਰ ਦੇ ਸਾਡੇ ਵੀਰ ਭੈਣਾਂ, ਔਰ ਇਸੇ ਤਰ੍ਹਾਂ 200 ਮਿਲੀਅਨ ਦੇ ਕਰੀਬ ਦਲਿਤ, ਟਰਾਈਬਲਸ, ਇਹ ਸਾਰੀ ਇੱਕ ਆਵਾਜ਼ ਬਣ ਜਾਏ ਤੇ ਅਸੀਂ ਇਹ ਜਿਹੜਾ ਹਿੰਦੂਤਵੀ ਰਜੀਮ ਹੈ ਦਿੱਲੀ 'ਚ, RSS ਹਿੰਦੂਤਵੀਆਂ ਦਾ, ਇਹਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦੀ ਸਮਰੱਥਾ ਰੱਖਦੇ। ਔਰ ਉਸ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਇੱਕ ਇਹ ਇੰਡੀਆ ਨਾਂ ਦਾ ਮੁਲਕ, ਜਿਹੜੀ ਇੱਕ ਆਰਟੀਫਿਸ਼ੀਅਲ ਯੂਨੀਅਨ, ਸੋਵੀਅਤ ਯੂਨੀਅਨ ਵਾਂਗ, ਯੂਗੋਸਲਾਵੀਆ ਵਾਂਗ ਸੀ, ਇਸ ਦਾ ਐਂਡ ਹੋਏਗਾ। ਸਾਊਥ ਏਸ਼ੀਆ 'ਚੋਂ 10-12 ਨਵੇਂ ਮੁਲਕ ਜਿਹੜੇ ਨੇ ਸੋ ਕਾਲਡ ਭਾਰਤ ਦੇਸ਼ 'ਚੋਂ ਨਿਕਲਣਗੇ। ਔਰ ਕਲੋਜ਼ਿੰਗ ਦੇ ਵਿੱਚ ਇੱਕ 3 ਮਿੰਟ ਦਾ ਇੱਕ ਕਸ਼ਮੀਰੀ ਬੱਚੀ ਦਾ ਸੌਂਗ ਪਹਾੜੀ ਰੰਗ ਚੈਨਲ ਹੈ, ਉਹਦੇ 'ਤੇ ਮੈਂ ਜਦੋਂ ਦੇਖਿਆ ਤੇ ਮੈਂ ਆਪਣੇ ਅੱਥਰੂ ਰੋਕ ਨਹੀਂ ਸਕਿਆ, ਕਿਉਂਕਿ ਬਹੁਤ ਵਾਰ ਵੈਸੇ ਵੀ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦਾ ਰੂਪ ਹੁੰਦਾ ਹੈ, ਇਨੋਸੈਂਟ ਹੁੰਦਾ ਹੈ। ਪਰ ਇੱਕ ਜਦੋਂ ਫੈਕਟਸ, ਉਹੀ ਕਹਾਣੀ ਜਿਹੜੀ ਹੈ ਬਾਰ-ਬਾਰ ਅਸੀਂ ਪੜ੍ਹਦੇ ਹਾਂ, ਰੋਜ਼ਾਨਾ ਖਬਰਾਂ ਨੇ, ਪਰ ਕਈ ਵਾਰ ਤੁਸੀਂ ਉਸ ਵਾਦੀ ਨੂੰ, ਜਿਸ ਨੂੰ ਕਦੇ ਜੰਨਤ ਕਾ ਨਜ਼ਾਰਾ ਵਾਦੀ ਹੈ ਕਸ਼ਮੀਰ ਹੈ,
जन्नत का नज़ारा, जिन्हों कदे क्या सी कि हमी आस जे कोई बहिश्त है इस दुनिया च तां यही है। सो असीं अपनी टैक्नीकल टीम नूं कवांगे ਉਹ ਸੌਂਗ ਨੂੰ ਚਲਾ ਦੇਣਾ ਜੀ ਡਾਕਟਰ ਸਾਹਿਬ। माँ कश्मीर तो जन्नत है ना, जन्नत में तूफान है क्यों। माँ कश्मीर तो जन्नत है ना, जन्नत में तूफान है क्यों। हक तो है मानों के भी हैं, दर्द में फिर इंसान है क्यों, दर्द में फिर इंसान है क्यों। ये है मेरी अपनी जन्नत, मुझको इसमें रहना है। सुन लो दुनिया के रखवालों, मुझको भी कुछ कहना है। याद है तुमको सारों के दुख, मेरा दुख क्यों याद नहीं। अब तो है आजाद ये दुनिया, फिर मैं क्यों आजाद नहीं। अब तो है आजाद ये दुनिया, फिर मैं क्यों आजाद नहीं, फिर मैं क्यों आजाद नहीं। किसके खौफ से मुझको सुलाए, लोरी गाती भूल क्यों जाए। आज बता तफसील से मुझको, कितने अपने मैंने गवाए। देख के अपनी आंखों से भी मेरे जख्म छुपाए। हाथ बंधे हैं क्यों लोगों के, जब कोई हाथ उठाए, जब कोई हाथ उठाए। दर्द बहुत है पहले ही माँ, कितना और अब सहना है। सुन लो दुनिया के रखवालों, मुझको भी कुछ कहना है। याद है तुमको सारों के दुख, मेरा दुख क्यों याद नहीं। अब तो है आजाद ये दुनिया, फिर मैं क्यों आजाद नहीं। अब तो है आजाद ये दुनिया, फिर मैं क्यों आजाद नहीं। माँ कश्मीर तो जन्नत है ना, जन्नत में तूफान है क्यों। माँ कश्मीर तो जन्नत है ना, जन्नत में तूफान है क्यों। हक तो है मानों के भी हैं, दर्द में फिर इंसान है क्यों, दर्द में फिर इंसान है क्यों। ये है मेरी अपनी जन्नत, मुझको इसमें रहना है। सुन लो दुनिया के रखवालों, मुझको भी